ਵੀ ਤਾਂ ਆਪਣੇ ਗੁਰੂ ਸਾਹਿਬ ਆਏ ਨੇ ਤੇ ਇੱਥੇ ਵੀ ਲੋਕਾਂ ਨੂੰ ਆਉਣਾ ਚਾਹੀਦਾ। ਜੇ ਆਪਾਂ ਹੇਮਕੁੰਟ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਇੱਥੇ ਵੀ ਆਉਣਾ ਚਾਹੀਦਾ। ਸਾਨੂੰ ਬਹੁਤ ਚੰਗਾ ਲੱਗਿਆ, ਬਹੁਤ ਪਿਆਰ ਮਿਲਿਆ, ਆਪਣਾਪਨ ਲੱਗਿਆ, ਕੋਈ ਇਹੋ ਜਿਹੀ ਡਰਨ ਵਾਲੀ ਇੱਥੇ ਕੋਈ ਗੱਲ ਨਹੀਂ ਹੈ, ਬਹੁਤ ਸੇਫ ਲੱਗਿਆ। ਮੈਨੂੰ ਤਾਂ ਇਹ ਕਿ ਮੈਂ ਹਰ ਸਾਲ ਇੱਥੇ ਆਵਾਂ, ਅਗਲੇ ਸਾਲ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਵਾਂ। ਕੱਲ ਪੰਜਾ ਸਾਹਿਬ ਗਏ ਸੀ ਤਾਂ ਉਹ ਜਿਵੇਂ ਨਹੀਂ ਹੁੰਦਾ, ਕਹਿੰਦੇ ਕਿ ਤੁਹਾਡੇ ਲੂੰ ਕੰਡੇ ਖੜੇ ਹੋ ਗਏ, ਜਿੱਥੇ ਉਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਤੇ ਮੈਂ ਹੱਥ ਲਾਇਆ ਤੇ ਮੇਰੇ ਅੱਖਾਂ 'ਚੋਂ ਵੀ ਲੱਗ ਰਿਹਾ ਸੀ ਕਿ ਮੈਨੂੰ ਹੰਝੂ ਆ ਰਹੇ। ਪਰ ਮੈਂ ਇਸ ਗੁਰਦੁਆਰਾ ਸਾਹਿਬ ਬਾਰੇ ਮੈਂ ਕਦੇ ਪਹਿਲਾਂ ਨਹੀਂ ਸੁਣਿਆ ਸੀ। ਅੱਜ ਥੈਂਕ ਯੂ, ਤੁਸੀਂ ਸਾਨੂੰ ਇੱਥੇ ਲੈ ਕੇ ਆਏ ਹੋ। ਪਹਿਲੀ ਵਾਰ ਮੈਂ ਦੇਖਿਆ, ਸੁਣਿਆ ਵੀ ਨਹੀਂ ਸੀ ਮੈਂ ਬੱਚੇ। ਬਹੁਤ ਡੇਂਜਰਸ ਹੈ ਕਿ ਤੁਸੀਂ ਸਹੀ ਸਲਾਮਤ ਵਾਪਸ ਆਓ, ਫਿਰ ਅਸੀਂ ਜਾਵਾਂਗੇ। ਬਿਲਕੁਲ ਡਰਨ ਵਾਲੀ ਕੋਈ ਗੱਲ ਨਹੀਂ। ਇਹ ਲੱਗਦਾ ਕਿ ਹਰ ਸਾਲ ਅਸੀਂ ਆ ਸਕਦੇ ਹਾਂ। ਜਿਹੜੀਆਂ ਉਡੀਕਦੀਆਂ ਜਿੱਥੇ ਸ਼ਰਧਾਲੂ ਸਿੱਖ ਯਾਤਰੀ ਜਿਹੜੇ ਆਉਣ, ਆ ਕੇ ਇਹਨਾਂ ਸਥਾਨਾਂ ਨੂੰ ਟੇਕਰ ਵੀ ਕਰਨੇ, ਇੱਥੇ ਮੱਥਾ ਵੀ ਟੇਕਣ, ਨਤਮਸਤਕ ਹੋਣ। ਬਾਬਾ ਜੀ ਆਏ ਸੀ ਇੱਥੇ। ਸੁਣਿਆ ਸੀ ਕਿ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਹੋਊ, ਪਰ 100% ਪਿਆਰ ਮਿਲ ਗਿਆ। 100%। security analyst.
ਕਰਨਾ ਨਹੀਂ ਆ ਵਿੱਚ ਇਹਦੇ ਵਿੱਚ ਤੋਪਾਂ ਦੇ ਵਿੱਚ ਰੱਖਦੇ ਸੀ ਨਾ ਸਰ ਕਰਨਾ ਔਖਾ ਸੀ। ਸਟ੍ਰੈਟਜੀ ਦੇਖੋ ਜੀ ਸਟ੍ਰੈਟਜੀ ਦੇਖੋ ਆ ਚੀਜ਼ ਦੀ ਆ ਦੇਖੋ ਇਧਰ ਅੰਦਰ ਆਏ ਨੂੰ ਵੀ ਤੁਹਾਨੂੰ ਆਏ ਲੱਗ ਆ ਖੁੱਲਾ ਨਹੀਂ ਮੂੰਹ ਉਹ ਲੱਗ ਗਿਆ ਜਾਂਦਾ ਵਾਲਾ ਉਹਨੂੰ ਇੱਥੋਂ ਇੱਧਰ ਨੂੰ ਆ ਜੀ ਆ ਇੱਥੋਂ ਆ ਵੱਡੀ ਤੋਪ ਆ ਦੂਰ ਦੀ ਇੱਥੋਂ ਦੂਰ ਦੀ ਮਾਰ ਬੰਦੀ ਜਾਂਦੀਆਂ ਲੱਗੇ ਲੱਗ ਗਿਆ ਜਮੇ ਕੋਈ ਕੰਧ ਚੜਨ ਲੱਗੀ ਉਹ ਰੋਕ ਦੇ ਇੱਥੇ ਮੂਰਤੀ ਬਣਾਉਂਦੇ ਨੇ। ਹਾਂਜੀ ਹਾਂਜੀ ਮੋਰਚੇ ਅੱਛਾ ਜੀ ਆ ਦੇਖੋ ਭਾਜੀ ਆ ਜਾਓ ਤੁਹਾਨੂੰ ਹਵਾ ਆ ਜਮੇ ਬਿਲਕੁਲ 0 ਡਿਗਰੀ ਤੇ ਆ ਜੇ ਕੋਈ ਬੜਾ ਨੇੜੇ ਆ ਜੇ ਜਦੋਂ ਕੋਈ ਕਿੰਨਾ ਐਲੀਸ਼ਾਨ ਗੁਰਦੁਆਰਾ ਸਾਹਿਬ ਬਣਾਇਆ ਹੋਣਾ ਹੈ ਨਾ ਅੱਛਾ ਪਾਣੀ ਸਾਰਾ ਇੱਥੋਂ ਜਾਂਦਾ ਸੀ ਨਾ ਕਿਹੜੇ ਸਾਲ ਦਾ ਜੀ 1500 ਕਿੰਨੇ 1500 ਬਹੁਤ 4-5 1541 ਬਣਾਇਆ ਸੀਗਾ 1541 ਹੈ ਹਰਗੋਬਿੰਦ ਸਿੰਘ ਜੀ ਵੀ ਆਏ। ਅੱਛਾ ਹੁੰਦੇ ਇੱਥੇ ਕੋਈ ਪਾਣੀ ਨਹੀਂ ਸੀ ਧਰਤੀ ਨੇ ਸੂਈ ਮਾਰੀ ਸੀ ਪੱਤਰ ਕੋਲੇ ਅੱਛਾ ਇੱਥੋਂ ਬਾਬਾ ਜੀ ਨੇ ਜੋ ਮਾਰਿਆ ਤਾਂ ਕਹਿੰਦੇ ਝਰਨਾ ਪੁੱਛਿਆ ਸੀ ਸ਼ੇਰਸ਼ਾਹ ਸੂਰੀ 25 ਸਾਲ ਗੁਰਦੁਆਰੇ ਅੱਛਾ ਸ਼ੇਰਸ਼ਾਹ ਸੂਰੀ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ 25 ਸਾਲ ਬਾਅਦ ਨਾ ਕਿਲਾ ਨਹੀਂ ਗੁਰਦੁਆਰੇ ਦੇ ਨਾਲ ਅੱਛਾ ਕਿਲਾ ਸਾਹਿਬ ਗੁਰਦੁਆਰਾ ਅੱਛਾ ਸਾਰਾ ਪਾਣੀ ਇੱਥੋਂ ਵਰਤਿਆ ਕਿਲੇ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਆਏ ਆ ਪ੍ਰਕਾਸ਼ ਵੀ ਕੀਤਾ ਗਿਆ ਸੀ
ਅਸਲਾਮ ਵਾਲੇਕੁਮ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਨਾਸਰ ਢਿੱਲੋਂ ਤੇ ਤੁਸੀਂ ਵੇਖਦੇ ਹੋ ਪੰਜਾਬੀ ਲਹਿਰ YouTube ਚੈਨਲ। ਤੇ ਮੁxtਲਿਫ ਮੁੱਦਿਆਂ ਤੇ ਆਪਾਂ ਗੱਲ ਕਰਦੇ ਰਹੀਦਾ, ਪੰਜਾਬ ਨੂੰ ਲੈ ਕੇ, ਪੰਜਾਬੀਅਤ ਨੂੰ ਲੈ ਕੇ, ਜਾਂ ਜਿਹੜੇ ਸਿੱਖ ਇੱਥੇ ਪਾਕਿਸਤਾਨ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਰੱਖਦੇ ਰਹੀਦਾ। ਸੋ ਕੋਸ਼ਿਸ਼ ਕਰੀਦੀ ਆ ਕਿ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਬਾਬਾ ਜੀ ਨਾਨਕ ਦੀਆਂ ਸਥਾਨਾਂ ਨੇ ਜਾਂ ਸਿੱਖੀ ਨਾਲ ਜੁੜੇ ਸਥਾਨ ਨੇ ਉਹਨਾਂ ਨੂੰ ਪੁਆਇੰਟ ਆਊਟ ਕਰੀਦਾ, ਉਹਨਾਂ ਦੀ ਡਾਕੂਮੈਂਟਰੀਜ਼ ਰਾਹੀਂ ਤੁਹਾਡੇ ਤੱਕ ਗੱਲਬਾਤ ਰੱਖੀ ਦੀ ਹੈ। ਅੱਜ ਅਸੀਂ ਗੁਰਦੁਆਰਾ ਚੋਆ ਸਾਹਿਬ ਜਿਹੜਾ ਰੋਹਤਾਸ ਫੋਰਟ ਉਹਦੇ 'ਤੇ ਮੌਜੂਦ ਆ। ਇਹਦੀ ਹਿਸਟਰੀ ਦਾ ਬੈਕਗਰਾਉਂਡ ਤੁਸੀਂ ਆਲਰੇਡੀ ਪੰਜਾਬੀ ਦਾ ਚੈਨਲ ਵੇਖਿਆ ਤੇ ਆਪਾਂ 2-3 ਵੀਡੀਓਜ਼ ਅਪਲੋਡ ਕੀਤੀਆਂ। ਬਾਬਾ ਜੀ ਦਾ ਸਥਾਨ ਹੈ, ਬਾਬਾ ਜੀ ਪਹਿਲੀ ਪਾਤਸ਼ਾਹੀ ਦਾ ਅਸਥਾਨ ਆ, ਜਿਹੜਾ ਰੀਸੈਂਟਲੀ ਪੰਜਾਬ ਪਾਕਿਸਤਾਨ ਗਵਰਨਮੈਂਟ ਨੇ, ਇਮਰਾਨ ਖਾਨ ਦੀ ਗਵਰਨਮੈਂਟ ਇਹਨੂੰ ਰੈਨੋਵੇਟ ਕਰਕੇ ਰੀਓਪਨ ਕੀਤਾ, ਦੁਬਾਰਾ ਤੋਂ ਖੋਲ੍ਹਿਆ ਗਿਆ, ਉਹਦੀ ਰੈਨੋਵੇਸ਼ਨ ਚੱਲ ਰਹੀ ਹੈ। ਤੇ ਇੱਥੇ ਜਿਹੜਾ ਮੇਰੀ ਲੈਫਟ ਸਾਈਡ 'ਤੇ ਜੇ ਕੈਮਰਾਮੈਨ ਨੂੰ ਦਿਖਾ ਸਕੇ, ਬਿਲਕੁਲ ਉੱਤੇ ਟੌਪ 'ਤੇ ਕਿਲ੍ਹਾ ਰੋਹਤਾਸ ਦਾ ਜਿਹੜਾ ਇੱਕ ਗੇਟ ਹੈ। ਇੱਥੋਂ ਚੋਆ ਸਾਹਿਬ ਦਾ ਨਾਂ, ਇੱਥੋਂ ਬਾਬਾ ਜੀ ਨੇ ਜਿਹੜਾ ਅੰਮ੍ਰਿਤ ਆ ਉਹ ਕੱਢਿਆ ਸੀ, ਇੱਥੋਂ ਮਿੱਠਾ ਪਾਣੀ। ਤੇ ਜਿੰਨੀਆਂ ਵੀ ਇੱਥੇ ਗਵਰਨਮੈਂਟਾਂ ਹੁਣ ਤੱਕ ਬਦਲੀਆਂ, ਜੇ ਪਹਿਲੀਆਂ ਗਵਰਨਮੈਂਟਾਂ ਦੀ ਗੱਲ ਕਰੀਏ, ਸ਼ੇਰ ਸ਼ਾਹ ਸੂਰੀ ਤੋਂ ਲਾ ਕੇ ਮੁਗਲਾਂ ਤੋਂ, ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਦੀ ਗਵਰਨਮੈਂਟ ਤੱਕ, ਪਾਣੀ ਜਿਹੜਾ ਕਿਲ੍ਹੇ ਨੂੰ ਇੱਥੋਂ ਹੀ ਜਾਂਦਾ ਸੀ। ਸਾਡੇ ਨਾਲ ਭੈਣ ਜੀ ਮੌਜੂਦ ਨੇ ਜਿਹੜੇ ਆਏ ਨੇ USA ਤੋਂ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਵੈਲਕਮ, ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ, ਤੁਸੀਂ ਪਾਕਿਸਤਾਨ ਆਏ। ਅਸੀਂ ਆਏ ਆ ਅੱਜ ਕਿਲ੍ਹਾ ਰੋਹਤਾਸ, ਜੇਲਮ ਜਿਹੜਾ ਦੀਨਾ ਪੈਂਦਾ ਨਾ, ਜੇਲਮ ਤੋਂ ਪਹਿਲਾਂ ਕੁਛ ਪਹਿਲੇ ਉੱਥੇ ਗੁਰਦੁਆਰਾ ਚੋਆ ਸਾਹਿਬ, ਅਸੀਂ ਉੱਥੇ ਮੌਜੂਦ ਹਾਂ। ਭੈਣ ਜੀ ਆਪਾਂ ਆਏ ਹਾਂ ਇੱਥੇ, ਤੁਸੀਂ ਰਸਤਾ ਦੇਖਿਆ, ਸਾਨੂੰ ਕੋਈ ਪਹਿਲਾਂ ਗੱਲ ਉੱਥੇ ਸਟਾਰਟ ਕਰਦੇ, ਕੋਈ ਇਨਸਿਕਿਉਰਿਟੀ ਤਾਂ ਨਹੀਂ ਲੱਗੀ ਪਾਕਿਸਤਾਨ ਇੱਥੇ ਆ ਉਹ ਜੰਗਲ ਜਿਹਾ? ਪਰ ਮੈਂ ਇਸ ਗੁਰਦੁਆਰਾ ਸਾਹਿਬ ਬਾਰੇ ਮੈਂ ਕਦੇ ਪਹਿਲਾਂ ਨਹੀਂ ਸੁਣਿਆ ਸੀ। ਅੱਜ ਥੈਂਕ ਯੂ, ਤੁਸੀਂ ਸਾਨੂੰ ਇੱਥੇ ਲੈ ਕੇ ਆਏ ਹੋ। ਪਹਿਲੀ ਵਾਰ ਮੈਂ ਦੇਖਿਆ, ਸੁਣਿਆ ਵੀ ਨਹੀਂ ਸੀ ਮੈਂ ਕਦੇ। ਅੱਛਾ, ਪਹਿਲੇ ਨਹੀਂ ਸੀ ਸੁਣਿਆ? ਨਹੀਂ, ਮੈਂ ਕਦੇ ਨਹੀਂ ਸੁਣਿਆ। ਅੱਜ ਫਸਟ ਟਾਈਮ ਹੀ ਪਤਾ ਲੱਗਾ ਜੀ। ਸੁਣਿਆ, ਦੇਖ ਵੀ ਲਿਆ। ਹਾਂ, ਵੇਖ ਲਿਆ। ਅੱਛਾ, ਹੁਣ ਆਪਾਂ ਇੱਥੇ ਫਿਰਦੇ ਹਾਂ, ਪਾਕਿਸਤਾਨ ਫਿਰਦੇ ਹਾਂ। ਪਾਕਿਸਤਾਨ ਦੀ ਓਵਰਆਲ ਆਪਾਂ ਯਾਤਰਾ ਦੀ ਗੱਲ ਕਰਦੇ ਹਾਂ, ਕਿਸ ਤਰ੍ਹਾਂ ਦਾ ਫੀਲ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ ਸੀ, ਪਰ ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਕਿ ਬਹੁਤ ਡੇਂਜਰਸ ਹੈ, ਕਿ ਤੁਸੀਂ ਸਹੀ ਸਲਾਮਤ ਵਾਪਸ ਆਓ, ਫਿਰ ਅਸੀਂ ਜਾਵਾਂਗੇ। ਬਿਲਕੁਲ ਡਰਨ ਵਾਲੀ ਕੋਈ ਗੱਲ ਨਹੀਂ ਸੀ। ਇਹ ਲੱਗਦਾ ਕਿ ਹਰ ਸਾਲ ਅਸੀਂ ਆ ਸਕਦੇ ਹਾਂ। ਆਪਣੀਆਂ ਫਰੈਂਡਸ ਜਿਹੜੀਆਂ ਸਹੇਲੀਆਂ ਹਾਂ, ਹੁਣ ਉਹਨਾਂ ਨੂੰ ਜਾ ਕੇ ਮੈਂ ਇਹੀ ਕਹਿਣਾ ਕਿ ਸਾਰੇ ਇਕੱਠੇ ਹੋ ਕੇ ਤੁਸੀਂ ਮੈਨੂੰ ਦੱਸਦੇ ਤੋਂ ਪਹਿਲਾਂ ਕਹਿੰਦੀਆਂ ਵੀ ਤੁਸੀਂ ਜਾਓ ਤੇ ਫਿਰ ਸਾਨੂੰ ਦੱਸਿਓ ਸਹੀ ਸਲਾਮਤ ਵਾਪਸ ਆਓ, ਫਿਰ ਅਸੀਂ ਜਾਵਾਂਗੇ। ਵੈਸੇ ਇਸ ਤਰ੍ਹਾਂ ਦੀ ਗੱਲ ਤੇ ਕੋਈ ਨਹੀਂ ਹੈ। ਬਿਲਕੁਲ ਬਹੁਤ ਸੇਫ ਹੈ, ਬਹੁਤ ਪਿਆਰ ਦੇ ਰਹੇ ਲੋਕ, ਬਹੁਤ ਸੇਵਾ ਕਰ ਰਹੇ ਹੈ, ਚਾਹ ਰਹੇ ਹੈ ਕਿ ਸਾਡੀ ਸੇਵਾ ਕਰਨਗੇ। ਅੱਛਾ, ਇਹ ਦੱਸੋ ਇਹਦੇ ਵਿੱਚ ਜਿਸ ਤਰ੍ਹਾਂ ਸਥਾਨ ਜਿਸ 'ਤੇ ਆਪਾਂ ਖਲੋਤੇ, ਹਾਂਜੀ, ਇਹਨਾਂ ਨੂੰ ਆਪਾਂ ਆਬਾਦ ਕਿਸ ਤਰ੍ਹਾਂ ਕਰ ਸਕਦੇ ਹਾਂ? ਇਹ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਥੇ ਆਉਣਾ ਚਾਹੀਦਾ ਹੈ। ਜਿਸ ਕੋਈ ਹੋਰ ਸੇਵਾ ਜੋ ਵੀ ਕਰ ਸਕਦੇ ਕਰਨੀ ਚਾਹੀਦੀ ਹੈ। ਹੁਣ ਵੀ ਤੁਸੀਂ ਆਏ ਹੋ ਤਾਂ ਕੁਛ ਨਾ ਕੁਛ ਇੱਥੋਂ ਦਾ ਤੁਹਾਡੇ ਵੀ ਮਨ 'ਚ ਆਉਂਦੀ ਹੈ ਕਿ ਯਾਰ ਇੱਕ ਕੀ ਕਹਿੰਦੇ ਕਿਉਂਕਿ ਇੱਥੇ ਵੀ ਤਾਂ ਹਿਸਟੋਰੀਕਲ। ਆਪਣੇ ਗੁਰੂ ਸਾਹਿਬ ਆਏ ਨੇ, ਤੇ ਇੱਥੇ ਵੀ ਲੋਕਾਂ ਨੂੰ ਆਉਣਾ ਚਾਹੀਦਾ ਹੈ। ਹਾਂਜੀ। ਜੇ ਆਪਾਂ ਹੇਮਕੁੰਟ ਸਾਹਿਬ ਜਾਣਾ ਹੈ, ਹਰਿਮੰਦਰ ਸਾਹਿਬ ਜਾਣਾ ਹੈ, ਇੱਥੇ ਵੀ ਆਉਣਾ ਚਾਹੀਦਾ ਹੈ। ਇੱਥੇ ਵੀ ਆਉਣ ਤਾਂ ਦੂਜਾ ਵੀ ਲੋਕ ਆਉਣਗੇ ਤੇ ਇੱਥੇ ਇਹ ਬਿਲਡਿੰਗ ਨੂੰ ਆਪਾਂ ਲੋਕਾਂ ਤੱਕ ਰੱਖ ਸਕਾਂਗੇ, ਰੱਖ ਸਕਦੇ ਹਾਂ। ਪਹੁੰਚਾ ਸਕਾਂਗੇ, ਵੀ ਇਹਦਾ ਇਤਿਹਾਸ ਦੱਸ ਸਕਾਂਗੇ ਇਹਦੀ। ਕਿਉਂਕਿ ਗੁਰੂ ਨਾਨਕ ਦੇਵ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਆਪਣੀ ਹੈਗੀ ਹੈ ਇਹ ਜ਼ਿਆਦਾ ਅਸ਼ਟਾ। ਅੱਛਾ, ਇਹਦੇ 'ਚ ਲੋਕਾਂ ਤੱਕ ਮੈਸੇਜ ਦੀ ਤੇ ਆਪਾਂ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਪਹੁੰਚਾਇਆ ਜਾ ਸਕਦਾ ਵੀ ਲੋਕ ਤੁਸੀਂ ਆਏ ਹਾਂਜੀ, ਆਜ ਵੀ ਦੇਖਿਆ, ਹਾਂਜੀ। ਪਰ ਦਿਲ ਕਰਦਾ ਵੀ ਹੋਰ ਦਸਵੀਆਂ ਨੂੰ ਵੀ ਜਾ ਕੇ ਦੱਸਾਂਗੇ ਹਾਂਜੀ, ਜ਼ਰੂਰ ਕਿ ਸਾਰਿਆਂ ਇੱਥੇ ਨੂੰ ਉਹ ਫਲਾਣੀ ਜਗ੍ਹਾ ਫਲਾਣੀ ਸਥਾਨ ਹੈ। ਜਗ੍ਹਾ ਤੇ ਜਾਓ, ਤੁਸੀਂ ਜੇ $100-200 ਦੇ ਸਕਦੇ ਹੋ ਤੇ ਹੋਰ ਵੀ ਕੋਈ ਇੱਥੇ ਆ ਕੇ ਇਹਦੀ ਸੇਵਾ ਕਰਵਾ ਸਕਦੇ ਸੇਵਾ ਹੋ। ਕਰਾਉਣੀ ਚਾਹੀਦੀ, ਜ਼ਰੂਰ ਕਰਾਉਣੀ ਚਾਹੀਦੀ। ਸਾਰੇ ਜਿਹੜੇ ਉਹ ਰਲ ਮਿਲ ਕੇ ਇਹਨੂੰ ਮੈਨੇਜ ਕੀਤਾ ਜਾ ਸਕਦਾ। ਅੱਛਾ, ਮਜ਼ਹਬੀ ਪੱਖੋਂ ਆਪਾਂ ਗੱਲ ਕਰਦੇ ਹਾਂ, ਹਾਂਜੀ, ਰੂਹਾਨੀਅਤ। ਮੈਂ ਜਦੋਂ ਗੱਲ ਕਰਦਾ ਮੈਂ ਕਿ ਆਪਾਂ ਜਾਈਦਾ, ਮੈਂ ਵੀ ਮੁਸਲਮਾਨ ਮੱਕੀ ਜਾਈਦਾ, ਬੜਾ ਰੂਹਾਨੀਅਤ ਹੋਰ ਤਰ੍ਹਾਂ ਦਾ ਹੁੰਦਾ, ਮਹਿਸੂਸ ਹੁੰਦਾ, ਬੜਾ ਸ਼ਾਂਤੀ ਦਾ। ਹਾਂਜੀ। ਇੱਥੇ ਆ ਕੇ ਕੀ ਫੀਲ ਹੋਇਆ? ਜਿਸ ਤਰ੍ਹਾਂ ਕੱਲ ਪੰਜਾ ਸਾਹਿਬ ਗਏ ਸੀ, ਤਾਂ ਉਹ ਜਿਵੇਂ ਨਹੀਂ ਹੁੰਦਾ, ਕਹਿੰਦੇ ਕਿ ਤੁਹਾਡੇ ਲੂੰ ਕੰਡੇ ਖੜੇ ਹੋ ਗਏ। ਜਿੱਥੇ ਉਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਤੇ ਮੈਂ ਹੱਥ ਲਾਇਆ ਤੇ ਮੇਰੇ ਅੱਖਾਂ 'ਚੋਂ ਵੀ ਲੱਗ ਰਿਹਾ ਸੀ ਕਿ ਮੈਨੂੰ ਹੰਝੂ ਆ ਰਹੇ ਸੀ, ਕਿ ਮੈਂ ਇਸ ਜਗ੍ਹਾ ਤੇ ਪਹੁੰਚ ਗਈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਹੱਥ ਲਾਇਆ। ਉਸੇ ਤਰ੍ਹਾਂ ਇੱਥੇ ਲੱਗ ਰਿਹਾ। ਉਸੇ ਤਰ੍ਹਾਂ feel ਹੋਇਆ। ਹਾਂਜੀ, ਮੱਥਾ ਟੇਕ ਕੇ ਵਧੀਆ ਲੱਗਾ, ਮਨ ਨੂੰ ਖੁਸ਼ੀ ਹੋਈ ਮਨ ਨੂੰ ਖੁਸ਼ੀ ਕਿ ਅਸੀਂ ਵੀ ਇੱਥੇ ਆ ਗਏ ਜਿੱਥੇ ਸਾਡੇ ਗੁਰੂ ਨਾਨਕ ਦੇਵ ਜੀ ਆ। ਹੋਈ। ਸੁਣਾ ਮੈਸੇਜ ਇਹ ਹੀ ਆ ਸਾਰਿਆਂ ਨੂੰ ਵੀਡੀਓਜ਼ ਦੀ ਰਾਹੀਂ, ਇਹ ਅਸਥਾਨਾਂ ਤੁਹਾਨੂੰ ਉਡੀਕਦੀਆਂ, ਹਾਂਜੀ, ਤੁਹਾਡੇ ਜਿੱਥੇ ਬਾਬਾ ਜੀ ਦੇ ਕਦਮ ਲੱਗੇ, ਪੈਰ ਲੱਗੇ, ਉਹ ਪਵਿੱਤਰ ਪੈਰ ਉਹਨਾਂ ਦੇ ਲੱਗੇ ਅਸਥਾਨਾਂ, ਇਹ ਜਗ੍ਹਾ ਤੁਹਾਨੂੰ ਉਡੀਕਦੀਆਂ, ਤੁਹਾਡੇ ਲੋਕਾਂ ਨੂੰ ਜਿਹੜੇ ਸਿੱਖ ਧਰਮ ਤੋਂ ਬਿਲੋਂਗ ਕਰਦੇ। ਹਾਂਜੀ, ਇਹ ਸਥਾਨਾਂ ਜਿਹੜੀਆਂ ਤੁਹਾਡੀ ਉਡੀਕ ਦੇ ਵਿੱਚ ਨੇ ਵੀ ਕਦੋਂ ਆਓ, ਕਦੋਂ ਉਹ 72 ਵਰਿਆਂ ਤੋਂ ਪਹਿਲਾਂ ਦੀ ਜਿਸ ਤਰ੍ਹਾਂ ਸੀ ਇੱਥੇ ਆਉਂਦੇ ਜਾਂਦੇ ਸੀ ਲੋਕ,
ਇੱਥੇ ਮੇਲੇ ਲੱਗਦੇ ਸੀ, ਲੋਕ ਇਕੱਠੇ ਹੁੰਦੇ ਸੀ, ਸੰਗਤਾਂ ਹੁੰਦੀਆਂ ਸਨ, ਲੰਗਰ ਚੱਲਦੇ ਸੀ, ਉਹ ਸਾਰਾ ਕੁਝ ਦੁਬਾਰਾ ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਜੀ? ਜ਼ਰੂਰ ਹੋ ਸਕਦਾ ਜੇ ਇਹ- ਸਾਰੇ ਰਲ ਮਿਲ ਕੇ ਇਕੱਠੇ ਹੋਈਏ, ਪੰਜਾਬੀ ਸਾਰੇ ਸਿੱਖ, ਹਾਂਜੀ। ਸਭ ਕੁਝ ਹੋ ਸਕਦਾ। ਇਹ ਮੈਂ ਫਿਰ ਤੀਜੀ ਵਾਰੀ ਕਹਿੰਦਾ ਵੀ ਇਹ ਸਥਾਨਾਂ ਜਿਹੜੀਆਂ ਉਡੀਕਦੀਆਂ ਹਾਂਜੀ ਵੀ ਇੱਥੇ ਸ਼ਰਧਾਲੂ ਸਿੱਖ ਯਾਤਰੀ ਜਿਹੜੇ ਆਉਣ, ਹਾਂਜੀ। ਆ ਕੇ ਇਹਨਾਂ ਸਥਾਨਾਂ ਨੂੰ ਟੇਕਰ ਵੀ ਕਰਨ, ਇੱਥੇ ਮੱਥਾ ਵੀ ਟੇਕਣ, ਨਤਮਸਤਕ ਹੋਣ। ਬਾਬਾ ਜੀ ਆਏ ਸੀ ਇੱਥੇ। ਬਾਬਾ ਜੀ ਆਏ ਸਭ। ਅੱਛਾ, ਦੂਜਾ ਪਾਕਿਸਤਾਨ ਦੇ ਵਿੱਚ ਕਿਤੇ ਵੀ ਇੱਥੇ ਤੇ ਆ ਕੇ ਇਸ ਤਰ੍ਹਾਂ ਹੀ ਆ। ਹੁਣ ਜੋ ਕੁਝ ਲੋਕਾਂ ਕੋ ਪਿਆਰ ਪਾਇਆ, ਜੋ ਤੁਸੀਂ ਆਪਣਾ ਅਬਜ਼ਰਵ ਕੀਤਾ, ਜੋ ਤੁਹਾਡੀਆਂ ਫੀਲਿੰਗਸ ਨੇ, ਉਹ ਲੋਕਾਂ ਆਪਣੀਆਂ ਫਰੈਂਡਸ, ਆਪਣੇ ਫਰੈਂਡ ਸਰਕਲ, ਰਿਸ਼ਤੇਦਾਰਾਂ ਦੀ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਬਿਆਨ ਕਰੋਗੇ, ਦੱਸੋਗੇ? ਕਿ ਸਾਨੂੰ ਬਹੁਤ ਚੰਗਾ ਲੱਗਿਆ, ਬਹੁਤ ਪਿਆਰ ਮਿਲਿਆ, ਆਪਣਾਪਣ ਲੱਗਿਆ, ਕੋਈ ਇਹੋ ਜਿਹੀ ਡਰਨ ਵਾਲੀ ਇੱਥੇ ਕੋਈ ਗੱਲ ਨਹੀਂ ਹੈ, ਬਹੁਤ ਸੇਫ ਲੱਗਿਆ। ਅੱਛਾ, ਜਿਸ ਤਰ੍ਹਾਂ ਉਹ ਜ਼ਿਹਨ ਦੇ ਵਿੱਚ, ਮਨ ਦੇ ਵਿੱਚ ਹੀ ਮੈਨੂੰ ਦੱਸਣ ਦੇ ਸੀ ਭਾਜੀ ਹੁਣੀ, ਹਾਂਜੀ ਇਹ ਥੋੜਾ ਜਿਹਾ ਇਹਨਾਂ ਨੂੰ ਵੀ ਸੀ ਨਾ ਕਿ ਜਿਸ fear। ਤਰ੍ਹਾਂ ਲੋਕੀ ਕਹਿੰਦੇ ਆ ਕਿ ਪਾਸਪੋਰਟ ਤੇ ਸਟੈਂਪ ਲੱਗ ਗਈ, ਸਭ ਕੁਐਸਚਨ ਹੋਣਗੇ, ਹੂੰ। ਪਰ ਜਿਸ ਤਰ੍ਹਾਂ ਉਹ ਦੂਸਰੇ ਭਾਜੀ ਦੱਸ ਰਹੇ, ਕੋਈ ਇਹੋ ਜਿਹੀ ਗੱਲ ਨਹੀਂ, ਜੋ ਇੱਥੇ ਲੋਕ ਪਹਿਲਾਂ ਆਲਰੇਡੀ ਆ ਚੁੱਕੇ ਆ, ਇਹੋ ਜਿਹੀ ਕੋਈ ਗੱਲ ਉਹ ਵੀ ਨਹੀਂ। ਇਹੀ ਦੱਸ ਰਹੇ। ਹਾਂਜੀ ਅੱਛਾ, ਇਹਦੇ ਵਿੱਚ ਹੁਣ ਇੱਕ ਥੋੜਾ ਜਿਹਾ ਆਪਾਂ ਉਸ ਪਾਸ ਦੂਜੇ ਪਾਸੇ ਆ ਜਾਈਏ ਵੀ ਇਹ ਜਿਹੜਾ ਮੀਡੀਆ ਦੇ ਰਾਹੀਂ ਹੁਣ ਤੱਕ ਅਫਵਾਹਾਂ ਆਪਾਂ ਸੁਣਦੇ ਹਾਂ ਹਾਂਜੀ ਕਿ ਪਾਕਿਸਤਾਨ ਦੇ ਵਿੱਚ ਉੱਥੇ ਪਤਾ ਨਹੀਂ ਰੱਬ ਰਹਿਮਤ ਕਰੇ ਵੀ ਇਸ ਤਰ੍ਹਾਂ ਦੀ ਗੱਲ ਤੇ ਹੈ ਕੋਈ ਨਹੀਂ ਗੀ। ਨਹੀਂ ਬਿਲਕੁਲ ਉਸ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈ। ਬਹੁਤ ਸਹੀ। ਇਹ ਜਿਹੜੇ ਲੋਕ ਸਮਝਦੇ ਨੇ, ਉਹ ਇੱਕ ਮੀਡੀਆ ਨੇ ਥੋੜੀ ਜਿਹੀ ਗੱਲ ਫੈਲਾਈ ਸੀ ਵੀ ਯਾਰ ਉੱਥੇ ਚਲੇ ਗਏ ਤੇ ਇਸ ਤਰ੍ਹਾਂ ਹੋਣਾ, ਵੀਜ਼ਾ ਨਹੀਂ ਲੱਗਣਾ। ਹਾਂਜੀ ਹੁਣ ਤੁਹਾਡੇ ਕੋਲ ਤਾਂ ਅਮਰੀਕਾ ਦਾ ਪਾਸਪੋਰਟ ਹੈ, ਮੈਂ ਫੋਰਨਰ ਨੂੰ ਲੈਣਾ, ਉਸ ਤੋਂ ਅੱਗੇ ਕਿੱਥੇ ਜਾਣਾ? ਨਹੀਂ, ਮੈਨੂੰ ਲੱਗਦਾ ਇੱਥੇ ਆ ਕੇ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਜਗ੍ਹਾ ਜੋ ਗੁਰਦੁਆਰਾ ਸਾਹਿਬ ਨੇ ਸਾਰੇ ਦੇਖ ਲਈ, ਮੈਨੂੰ ਲੱਗਦਾ ਕਿ ਸਭ ਕੁਝ ਹੀ ਦੇਖ ਨਹੀਂ, ਮੈਂ ਨਾ ਵੀ ਇੰਡੀਅਨ ਨੂੰ ਤਾਂ ਲੱਗਦਾ ਹੋਊਗਾ ਹਾਂਜੀ। ਕਿ ਪਾਕਿਸਤਾਨ ਚਲੇ ਗਏ ਤੇ ਅਮਰੀਕਾ ਦਾ ਵੀਜ਼ਾ, ਜਿਨ੍ਹਾਂ ਕੋਲ ਪਾਸਪੋਰਟ ਅਮਰੀਕਾ ਦੇ, ਉਹਨਾਂ ਨੇ ਇਸ ਤੋਂ ਅੱਗੇ ਜਾਣਾ ਕਿੱਥੇ ਹੈ? ਨਹੀਂ, ਕਿਤੇ ਵੀ ਨਹੀਂ ਜਾਣਾ। ਮੈਨੂੰ ਤਾਂ ਇਹ ਕਿ ਮੈਂ ਹਰ ਸਾਲ ਇੱਥੇ ਆਵਾਂ, ਅਗਲੇ ਸਾਲ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਵਾਂ। ਫੈਮਲੀਜ਼ ਨੂੰ, ਬੱਚਿਆਂ ਨੂੰ ਵੀ, ਬੱਚਾ, ਹਾਂਜੀ। ਸਾਰੇ ਮੈਂ ਵੀ ਇਹ ਵੀਡੀਓਜ਼ ਚਾਹੁੰਦਾ ਹੁੰਦਾ ਵੀ ਸਾਰੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਉਣ, ਬੱਚਿਆਂ ਨੂੰ ਤਾਂ ਕਿ ਉਹਨਾਂ ਦੇ ਪ੍ਰਭਾਵ ਜਿਹੜਾ ਉਹ ਵਧੀਆ ਪੈਂਦਾ, ਤਾਸਰ ਵਧੀਆ ਜਾਂਦਾ ਵੀ ਯਾਰ ਬੱਚੇ ਫਿਰ ਨੇ ਛੋਟੇ ਛੋਟੇ ਲੈ ਕੇ ਫੈਮਲੀਜ਼ ਤੇ ਰਹਿੰਦੇ। ਹਾਂਜੀ ਅੱਛਾ, ਕਿੰਨਾ ਜ਼ਿਹਨ 'ਚ ਕਿੰਨਾ ਸੋਚ ਕੇ ਆਏ ਸੀ ਕਿ ਪਾਕਿਸਤਾਨ ਤੋਂ ਪਿਆਰ ਮਿਲਣਾ ਤੇ ਕਿੰਨਾ ਕੁ ਲੈ ਕੇ ਜਾਂਦੇ? ਜਿਸ ਹਿਸਾਬ ਨਾਲ ਸੁਣਿਆ ਸੀ ਕਿ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਕਿਉਂ, ਪਰ 100% ਪਿਆਰ ਮਿਲ ਗਿਆ। 100%। ਹਾਂਜੀ ਭੈਣ ਜੀ ਹੁਣਾਂ ਦਾ ਜੀ ਆਪਾਂ ਗੱਲਬਾਤ ਇਹਨਾਂ ਨਾਲ ਕੀਤੀ ਕਿ ਕਿੰਨਾ ਪਾਕਿਸਤਾਨ ਤੋਂ ਪਿਆਰ ਮਿਲਣਾ। ਕੋਸ਼ਿਸ਼ ਕਰੀ ਦੀ ਹੈ ਵੀ ਇਹਨਾਂ ਵੀਡੀਓਜ਼ ਦੀ ਰਾਹੀਂ ਉਹ ਜਿਹੜਾ ਹਊਆ ਬਣਾਇਆ ਜਾਂਦਾ ਉਹਨੂੰ ਦੂਰ ਕੀਤਾ ਜਾਵੇ। ਪਾਕਿਸਤਾਨ ਦਾ ਇਮੇਜ ਜਿਹੜਾ ਸੌਫਟ ਇਮੇਜ, ਉਹਨੂੰ ਵਧੀਆ ਢੰਗ ਦੇ ਨਾਲ ਲੋਕਾਂ ਤੱਕ ਰੱਖਿਆ ਜਾ ਸਕੇ। ਧਾਰਮਿਕ ਤੌਰ ਤੇ ਲੋਕਾਂ ਨੂੰ ਜੋੜੀਏ, ਲੋਕਾਂ ਦੇ ਵਿੱਚ ਆਪਸੀ ਇੰਟਰੈਕਸ਼ਨ ਜਿਹੜੀ ਉਹ ਕਰਵਾ ਸਕੇ। ਭੈਣ ਜੀ ਆਏ ਨੇ, ਇਕੱਲੇ ਫਿਰਨੇ ਨੇ ਇੱਥੇ, ਕਿਸੇ ਕਿਸਮ ਦਾ ਚੱਕਰ ਨਹੀਂ, ਕੋਈ ਪ੍ਰੋਬਲਮ ਨਹੀਂ ਹੈ। ਤਾਂ ਸਾਰੇ ਵੀਡੀਓਜ਼ ਵੇਖਣ ਵਾਲਿਆਂ ਸਾਰਿਆਂ ਨੂੰ ਇਲਤਮਾਸ ਕੇ ਜ਼ਰੂਰ ਆਓ, ਆ ਕੇ ਫਿਜ਼ੀਕਲੀ ਦੇਖੋ, ਦੇਖੋ ਵੀ ਇੱਥੇ ਜੋ ਦੱਸਿਆ ਜਾਂਦਾ ਉਹ ਹੈ ਕਿ ਨਹੀਂ ਹੈ। ਫਿਜ਼ੀਕਲੀ ਆਓਗੇ ਫਿਰ ਹੀ ਪਤਾ ਲੱਗੇਗਾ, ਜਾ ਕੇ ਦੂਜੇ ਲੋਕਾਂ ਨੂੰ ਦੱਸੋਗੇ। ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਰੱਖਦੇ ਰਹੀਦਾ, ਤਾਂ ਕਿ ਲੋਕਾਂ ਨੂੰ ਆਪਸੀ ਜੋੜਿਆ ਜਾਵੇ, ਇੰਟਰੈਕਟ ਕੀਤਾ ਜਾਵੇ, ਆਪਸੀ ਪਿਆਰ ਨੂੰ, ਮੁਹੱਬਤ ਨੂੰ ਪ੍ਰਮੋਟ ਕੀਤਾ ਜਾਵੇ। ਮਿਲਦੇ ਹਾਂ ਫਿਰ ਅਗਲੀ ਵੀਡੀਓ ਤੱਕ। ਨਾਸਿਰ ਢਿੱਲੋਂ, ਕੈਮਰਾਮੈਨ ਸਿਕੰਦਰ ਨੂੰ ਇਜਾਜ਼ਤ ਦਿਓ। ਰੱਬ ਰੱਖ। ਹਾਂ, ਮੈਨੂੰ ਕਹਿੰਦਾ ਸਾਡੇ ਪਿੰਡ ਕੋਈ ਨਾ ਵਾਹਿਗੁਰੂ 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 ਵਾਹਿਗੁਰੂ।
ਹਾਂ ਬਸ ਖਲੋ ਜਾ ਇੱਥੇ। ਆਪਣੇ ਸੁਖ ਦਾਤੈ ਨਾਨਕ ਹਰ ਰਾਖੀ ਭਾਤੀ ਜਿਸ ਕਾ ਸਾਤਿਨ ਹੀ ਨਾਨਕ ਹਰ ਰਾਖੀ ਭਾਤੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਤਾਰ ਕਮੰਡਲ ਜਨਕ ਮੋਦੀ ਵਾਹਿਗੁਰੂ ਦੂਪ ਮਲਿਆਨ ਨਾਦ ਵਾਚੰਤ ਪੈਰੀ ਸਹਿਸਤਵ ਤੇਨ ਮਾਹੀ ਪਸਾਰੀ ਆਏ ਰਵਿਦਾਸ ਨਾਮ ਦਿਓ ਆਰਤੀ ਸਤਨਾਮ ਵੈਲਕਮ ਟੂ ਪਾਕਿਸਤਾਨ।